ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਤਾਈ ਦੀ 10ਵੀਂ ਕਿਸ਼ਤ। ਤਾਜੋ ਕੋਲੋਂ ਮਾਯੂਸੀ ਵਾਲਾ ਜਵਾਬ ਸੁਣ ਕੇ ਮਨਸ਼ੇ ਦਿਲ ਵਿੱਚ ਪੱਕੀ ਗੰਢ ਬੰਨ੍ਹ ਲਈ ਹੋਈ ਸੀ ਭਈ ਜਦੋਂ ਤੀਕ ਇਹ ਨਵਾਂ ਬੰਦਾ ਇੱਥੋਂ ਜ਼ਲੀਲ ਹੋ ਕੇ ਨਾ ਨਿਕਲਿਆ ਤਾਜੋ ਮੇਰੀ ਨਹੀਂ ਆਉਣ ਲੱਗੀ। ਉਹ ਸਜਿਓਂ ਖੱਬਿਓਂ ਪੁੱਛ ਦੱਸ ਲਿਆ, ਇਹ ਨਵਾਂ ਬੰਦਾ ਅਵਾਰਾ ਏ, ਇਹਦਾ ਖੁਦਾ ਬਖਸ਼ ਦੇ ਜੁਗੇ ਨਾਲ ਕੋਈ ਸੀਰ ਨਹੀਂ, ਬਸ ਐਵੇਂ ਰਹਿ ਪਿਆ ਏ। ਹਫੀਜ਼ ਨੂੰ ਜ਼ਲੀਲ ਕਰਨ ਲਈ ਉਸ ਕਈ ਮਨਸੂਬੇ ਬਣਾਏ, ਪਰ ਕੋਈ ਵੀ ਮਨਸੂਬਾ ਟਿਚ ਨਹੀਂ ਸੀ ਬੈਠ ਰਿਹਾ। ਕੋਈ ਬਹਾਨਾ ਬਣਾ ਕੇ ਗਲ ਪੈ ਜਾਵਾਂ, ਚਾਰ ਛਿੱਤਰ ਮਾਰਨ ਵਿੱਚ ਬਹੁਤਾ ਖਤਰਾ ਸੀ, ਕਿਧਰੇ ਉਹ ਆਕੜ ਹੀ ਨਾ ਪਵੇ। ਉਹਦੀ ਪੱਤ ਲਾਉਂਦਾ ਆਪਣੀ ਨਾ ਲਹਾ ਬੈਠੇ। ਇੰਜ ਹੋਇਆ ਤੇ ਤਾਜੋ ਦੀ ਨਜ਼ਰੇ ਕੌਡੀ ਦਾ ਨਾ ਰਵੇਗਾ। ਕੀਤਾ ਕੀ ਜਾਵੇ, ਮਨਸ਼ੇ ਸੋਚਿਆ, ਇਹਨੂੰ ਇੱਥੋਂ ਕਿਵੇਂ ਕੱਢਿਆ ਜਾਵੇ। ਛਿੰਝ ਦੀ ਕੌਡੀ ਦਾ ਮਿਥਿਆ ਹੋਇਆ ਦਿਨ ਨੇੜੇ ਤੋਂ ਨੇੜੇ ਆ ਰਿਹਾ ਸੀ। ਇੱਕ ਵਾਰੀ ਸਾਰੇ ਮਨਸੂਬੇ ਛੱਡ ਕੇ ਮਨਸ਼ਾ ਕੌਡੀ ਲਈ ਤਿਆਰੀ ਕਰਨ ਲੱਗ ਪਿਆ। ਉਸ ਖਿਆਲ ਕੀਤਾ ਜੇ ਐਦਕੀ ਖੁਦਾ ਮੈਦਾਨ ਦੇ ਦਿੱਤਾ ਤੇ ਪੌਂ 12 ਲੋਕਾਂ ਦੀ ਨਜ਼ਰੇ ਇੱਜ਼ਤ ਵਧਣ ਨਾਲ ਖਬਰੇ ਤਾਜੋ ਵੀ ਖੁਸ਼ ਹੋ ਜਾਵੇ, ਫਿਰ ਤੇ ਹਫੀਜ਼ ਨੂੰ ਬੇਇੱਜ਼ਤ ਕੀਤਾ ਜਾ ਸਕਦਾ ਏ, ਲੋਕ ਤੇ ਮੇਰਾ ਸਾਥ ਦੇਣਗੇ। ਇਹ ਸੋਚ ਕੇ ਮਨਸ਼ੇ ਦੇ ਅੰਦਰ ਖੁਸ਼ੀ ਦੀ ਇੱਕ ਲਹਿਰ ਦੌੜੀ। ਉਹ ਬੜੇ ਅਰਸੇ ਤੋਂ ਤਾਜੋ ਦੀ ਰੀਝ ਰੱਖੀ ਬੈਠਾ ਸੀ। ਕੌਡੀ ਜਿੱਤਣ ਲਈ ਉਸ ਜਾਨ ਮਾਰ ਕੇ ਤਿਆਰੀ ਕੀਤੀ। ਆਪਣੀ ਢਾਣੀ ਨੂੰ ਵੀ ਉਸ ਰੰਦੇ ਹੀ ਚਾੜੀ ਰੱਖਿਆ। ਉਸ ਪਿੰਡ ਵਿੱਚ ਮਨਸ਼ਾ ਹੀ ਹੱਥਾਂ ਪੈਰਾਂ ਦਾ ਸੁਥਰਾ ਤੇ ਚੱਜ ਦਾ ਖਿਡਾਰੀ ਸੀ। ਇਸੇ ਕਰਕੇ ਆਪਣੀ ਢਾਣੀ ਦਾ ਪ੍ਰਧਾਨ ਵੀ ਉਹ ਹੀ ਸੀ। 5-7 ਪਿੰਡਾਂ ਦੇ ਵਿਚਕਾਰਲਾ ਪਿੰਡ ਜੋਧਪੁਰ ਸੀ। ਹਰ ਸਾਲ ਛਿੰਝ ਵੀ ਉੱਥੇ ਹੀ ਪੈਂਦੀ ਸੀ। ਜੋਧਪੁਰ ਦੇ ਵੱਡੇ ਜ਼ਮੀਨਦਾਰ ਰਿਟਾਇਰਡ ਕਰਨਲ ਹਬੀਬੁੱਲਾ ਦਾ ਇਹਨਾਂ ਪਿੰਡਾਂ ਵਿੱਚ ਕਾਫੀ ਲਿਹਾਜ਼ ਹੋਣ ਕਾਰਨ ਸਿਆਸਤ ਹੋਵੇ ਜਾਂ ਹੋਰ ਕੋਈ ਵੱਡਾ ਮਸਲਾ, ਹਰ ਗੱਲ ਵਿੱਚ ਉਹਦਾ ਮਸ਼ਵਰਾ ਤੇ ਹੁਕਮ ਚੱਲਦਾ ਸੀ। ਕਰਨਲ ਹਬੀਬੁੱਲਾ ਭੋਏ ਬਾਂਡੇ ਤੇ ਲੰਮੀ ਚੌੜੀ ਬਿਰਾਦਰੀ ਵਾਲਾ ਵੀ ਸੀ। ਛਿੰਝ ਵੀ ਉਸੇ ਦੀ ਨਿਗਰਾਨੀ ਵਿੱਚ ਉਹਦੇ ਹੀ ਪਿੰਡ ਪੈਂਦੀ। ਜਿੱਤਣ ਵਾਲਿਆਂ ਨੂੰ ਇਨਾਮ ਵੀ ਆਪਣੇ ਹੱਥੀਂ ਤੇ ਆਪਣੇ ਪੱਲਿਓਂ ਦਿੰਦਾ। ਇਹਦੇ ਵਿੱਚ ਉਹਦੀ ਹੋਰ ਸੋਭਾ ਵੀ ਹੁੰਦੀ ਤੇ ਸ਼ੁਗਲ ਵੀ ਰਹਿੰਦਾ। ਲੋਕਾਂ ਲਈ ਵੀ ਮੌਜ ਮੇਲੇ ਦਾ ਇਹੋ ਹੀ ਦਿਨ ਹੁੰਦਾ, ਜਾਂ ਫਿਰ ਕਿਧਰੇ ਹੋਰ ਨਿੱਕਾ ਮੋਟਾ ਮੇਲਾ ਹੋ ਜਾਣਾ, ਨਹੀਂ ਤੇ ਸਾਰਾ ਸਾਲ ਹਾੜ ਸਿਆਲ ਉਹੀ ਵਾਈ ਬੀਜੀ ਦੇ ਕੰਮ, ਕਈ ਰੰਬਾ ਦਾਤਰੀ ਤੇ ਹਲ ਪੰਜਾਲੀ ਨਾਲ ਸੀਰ, ਉਹੀ 2-4 ਸੂਰਤਾਂ ਜਿਹੜੀਆਂ ਰੋਜ਼ ਸਵੇਰੇ ਸ਼ਾਮ ਮੁੜ ਵੇਖਣ ਨੂੰ ਮਿਲਦੀਆਂ। ਖਿਡਾਰੀਆਂ ਦੇ ਨਾਲ ਲੋਕਾਂ ਵੀ ਇਸ ਦਿਨ ਦੀ ਉਡੀਕ ਰੱਖਣੀ। ਮਨਸ਼ੇ ਇੱਕ ਹੋਰ ਚਾਲ ਚੱਲੀ। ਵੇਲੇ ਦੇ ਵੇਲੇ ਹਫੀਜ਼ ਨੂੰ ਢਾਣੀ ਵਿੱਚ ਸ਼ਾਮਲ ਹੋਣ ਲਈ ਆਖਿਆ। ਉਹਦੇ ਖਿਆਲ ਵਿੱਚ ਆਪੇ ਜ਼ਲੀਲ ਹੋਵੇਗਾ, ਪਰ ਹਫੀਜ਼ ਕੌਡੀ ਖੇਡਣ ਤੋਂ ਇਨਕਾਰ ਕਰ ਦਿੱਤਾ। ਮਨਸ਼ੇ ਖੁਦਾ ਬਖਸ਼ ਕੋਲੋਂ ਹਫੀਜ਼ ਨੂੰ ਅਖਵਾ ਦਿੱਤਾ। ਖੁਦਾ ਬਖਸ਼ ਦੇ ਆਖਣ ਨਾਲ ਹਫੀਜ਼ ਢਾਣੀ ਵਿੱਚ ਸ਼ਾਮਲ ਹੋਣ ਲਈ ਰਾਜ਼ੀ ਹੋ ਗਿਆ। ਛਿੰਝ ਵਾਲੇ ਦਿਨ ਖਿਡਾਰੀ ਢੋਲ ਅੱਗੇ ਲੁੱਡੀਆਂ ਪਾਉਂਦੇ, ਨਾਅਰੇ ਲਾਉਂਦੇ, ਬੱਕਰੇ ਬੁਲਾਉਂਦੇ ਜੋਧਪੁਰ ਢੁੱਕਣ ਲੱਗ ਪਏ। ਮਨਸ਼ੇ ਦੀ ਪ੍ਰਧਾਨੀ ਵਿੱਚ ਹਫੀਜ਼ ਵੀ ਉਹਨਾਂ ਦੇ ਨਾਲ ਹੀ ਟੁਰਿਆ, ਪਰ ਓਪਰਾ ਹੋਣ ਕਰਕੇ ਕੁਝ ਝਿਜਕਦਾ ਰਿਹਾ। ਕੌਡੀ ਦੇ ਪਿੰਡ ਦੇ 4 ਚੁਫੇਰੇ ਆਦਮ ਹੀ ਆਦਮ। ਜਵਾਨਾਂ ਦੀ ਜਵਾਨੀ ਤੇ ਖੇਡ ਵੇਖਣ ਲਈ ਲੋਕ ਇੱਕ ਦੂਜੇ ਤੋਂ ਅੱਗੇ ਵਧਣ ਲਈ ਪਿੰਡ ਨੂੰ ਤੰਗ ਕਰਦੇ ਗਏ। ਪਿੰਡ ਦੇ ਲਾਕੜੀਆਂ ਅੱਗ ਕੇ ਮਿੱਟੀ ਦੇ ਬੁੱਕ ਭਰ ਕੇ ਲੋਕਾਂ ਵੱਲ ਉਡਾਈ। ਲੋਕ ਮਿੱਟੀ ਘੱਟੇ ਤੋਂ ਡਰਦੇ ਪਿੱਛੇ ਭੱਜਦੇ ਗਏ। ਜਦੋਂ ਪਿੰਡ ਕਾਫੀ ਮੋਕਲਾ ਹੋ ਗਿਆ ਤਾਂ ਕਰਨਲ ਹਬੀਬੁੱਲਾ ਉੱਠ ਕੇ ਸੋਟੀ ਨਾਲ ਪਿੰਡ ਦੇ 4 ਚੁਫੇਰੇ ਲਕੀਰ ਵਾਹ ਦਿੱਤੀ। ਕਰਨਲ ਦੇ ਨਾਲ ਲਾਕੜੀਆਂ ਮੋਟੀ ਜਿਹੀ ਗਾਲ ਪਾ ਕੇ ਆਖਿਆ, ਜਿਹੜਾ ਇਹ ਲਕੀਰ ਟੱਪੇ ਉਹਦੀ। ਕਰਨਲ ਸੋਟੀ ਦੇ ਇਸ਼ਾਰੇ ਨਾਲ ਅਗਲੇ ਬੰਦਿਆਂ ਨੂੰ ਇਸ਼ਾਰਾ ਕੀਤਾ, ਬਹਿ ਜਾਓ। ਕਰਨਲ ਦੇ ਇਸ਼ਾਰੇ ਤੇ ਲੋਕ ਲਕੀਰ ਤੋਂ ਪਿੱਛੇ ਸਿਰੋਂ ਸਾਫੇ ਲਾ ਕੇ ਚੁਤੜਾਂ ਹੇਠਾਂ ਰੱਖ ਕੇ ਬਾਂਧੇ ਗਏ। ਮਜਾਲ ਕੋਈ ਲਕੀਰ ਟੱਪੇ, ਪੁੱਲ ਸਿਰਾਤ ਜਿਵੇਂ ਹੋਵੇ, ਤਿਲਕਣਬਾਜ਼ੀ ਜਿਹੜਾ ਅੱਗੇ ਹੋਵੇਗਾ ਫੰਡ ਵੀ ਪਵੇਗਾ। ਪਿੰਡ ਵੱਜ ਗਿਆ। ਲੋਕ ਥਾਈਂ ਬੈਠ ਗਏ। ਕਰਨਲ ਮਨਸ਼ਾ ਢਾਣੀ ਨੂੰ ਇਸ਼ਾਰਾ ਕੀਤਾ, ਕੌਡੀ ਪਾਓ। ਮਨਸ਼ਾ ਦੀ ਟੋਲੀ ਵਿੱਚੋਂ ਇੱਕ ਜਣਾ ਭੱਜਦਾ ਹੋਇਆ ਪਿੰਡ ਵਿੱਚ ਜਾ ਖਲੋਤਾ। ਦੂਜੇ ਪਾਸੇ ਖਿਡਾਰ ਸਾਹਮਣੇ ਆਉਣ ਲਈ ਦੇਰ ਨਾ ਕੀਤੀ। ਦੋਵੇਂ ਪਾਸੇ ਦਿਲ ਧੜਕਦੇ ਤਾਂ ਬੋਹਣੀ ਦੀ ਕੌਡੀ ਵੇਖੀ ਜਾ ਰਹੀ ਸੀ। ਖੁਦਾ ਕਿਹਨੂੰ ਦਿੰਦਾ ਏ। ਦੂਜੇ ਪਾਸੇ ਦਾ ਖਿਡਾਰੀ ਵਜੂਦੋਂ ਭਾਰਾ ਸੀ। ਇੱਧਰ ਵਾਲਾ ਛੀਟਕਾ ਤੇ ਫੁਰਤੀਲਾ ਸੀ। 2-4 ਵਾਰੀ ਹੱਥ ਰਲਣ ਮਗਰੋਂ ਜਵਾਨ ਨਿਕਲ ਆਇਆ। ਮਨਸ਼ਾ ਵੱਲੋਂ ਬੋਹਣੀ ਚੰਗੀ ਹੋਈ।
ਪਹਿਲੀ ਜਿੱਤ ਦੀ ਖੁਸ਼ੀ ਵਿੱਚ ਉਹਨਾਂ ਦੇ ਹਮਾਇਤੀਆਂ ਤਾੜੀਆਂ ਮਾਰੀਆਂ। ਜਵਾਨ ਹੱਥ ਦੇ ਇਸ਼ਾਰੇ ਨਾਲ ਕਰਨਲ ਨੂੰ ਸਲਾਮ ਕਰਕੇ ਆਪਣੀ ਟੋਲੀ ਵਿੱਚ ਆ ਬੈਠਾ। ਕਰਨਲ ਸਿਰ ਦੇ ਇਸ਼ਾਰੇ ਨਾਲ ਸ਼ਾਬਾਸ਼ ਦਿੱਤੀ। ਇੰਝ ਹੀ 2-4 ਕੌਡੀਆਂ ਮਨਸ਼ੇ ਦੀ ਢਾਣੀ ਜਿੱਤ ਗਈ। ਉਹਨਾਂ ਦੇ ਹੌਸਲੇ ਵਧੇ। ਮੁਖਾਲਫ ਧੜੇ ਉਹਨਾਂ ਦੀ ਜਿੱਤ ਵੇਖ ਕੇ ਮੁਕਾਬਲੇ ਲਈ ਜ਼ਰਾ ਸੋਲ ਤੇ ਢਿੱਲੇ ਖਿਡਾਰੀਆਂ ਨੂੰ ਡੱਕ ਕੇ ਹੁਸ਼ਿਆਰ ਤੇ ਮਸ਼ਹੂਰ ਖਿਡਾਰੀਆਂ ਨੂੰ ਗੱਲਣ ਲੱਗ ਪਏ। ਇੰਜ ਕਰਨ ਨਾਲ ਮੁਖਾਲਫ ਧੜੇ ਦਾ ਪਾਸਾ ਜਿੱਤਣ ਲੱਗ ਪਿਆ। ਹੇਠ ਉੱਤੇ 8-10 ਕੌਡੀਆਂ ਹਾਰਨ ਨਾਲ ਮਨਸ਼ਾ ਢਾਣੀ ਦੇ ਹੌਸਲੇ ਡਿੱਗਦੇ ਗਏ। ਮੁਖਾਲਫ ਧੜੇ ਦਾ ਲਾਲ ਜੰਗੀਏ ਵਾਲਾ ਖਿਡਾਰੀ ਸਭ ਨੂੰ ਖੇ ਕੀਤੀ ਜਾਂਦਾ ਸੀ। ਉਹ ਕੌਡੀ ਵੀ ਪਾਉਂਦਾ ਤੇ ਜੱਫਾ ਵੀ ਲਾਉਂਦਾ। ਮਨਸ਼ਾ ਢਾਣੀ ਵਿੱਚੋਂ ਕਿਸੇ ਮਾਈ ਦੇ ਲਾਲ ਉਹਨੂੰ ਫੜਨਾ ਤੇ ਕੇ ਸੀ, ਸਗੋਂ ਉਹਦੇ ਸਾਹਮਣੇ ਜਾਵਣ ਤੋਂ ਜਾਨ ਲੁਕਾਉਂਦੇ ਸਨ। ਉਹਦੀ ਸੋਟ ਤੋਂ ਵੱਡੇ ਵੱਡੇ ਮੂੰਹ ਮੋੜਨ ਲੱਗ ਪਏ। ਲਾਲ ਜੰਗੀਏ ਵਾਲੇ ਦਾ ਜੱਫਾ ਤੇ ਇੰਜ ਸੀ ਜਿਵੇਂ ਸੰਗਲ ਵੱਜ ਗਿਆ ਹੋਵੇ, ਜਿਵੇਂ ਦੋਜ਼ਖੀਆਂ ਦੇ ਗਲ ਤੌਕ। ਹਫੀਜ਼ ਹੁਣ ਤੀਕ ਇਸ ਇਲਾਕੇ ਦੀ ਕੌਡੀ ਨੂੰ ਬੜੇ ਗੋਹ ਨਾਲ ਵੇਖ ਕੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਤੀਕ ਉਸ ਗਵੇੜ ਨਾਲ ਹਰ ਖਿਡਾਰੀ ਦਾ ਹੱਥ ਸਮਝ ਲਿਆ। ਕਿਹੜਾ ਖਿਡਾਰੀ ਕਿਹੜਾ ਦਾ ਵਰਤਦਾ ਏ। ਹਫੀਜ਼ ਕੌਡੀ ਪਾਉਣ ਲਈ ਸੋਚ ਰਿਹਾ ਸੀ। ਲਾਲ ਜੰਗੀਏ ਵਾਲਾ ਬਾਜ਼ੀਆਂ ਪਾਉਂਦਾ ਹੋਇਆ ਪਿੜ ਵਿੱਚ ਜਾ ਖਲੋਤਾ। ਲਾਲ ਜੰਗੀਏ ਵਾਲਾ ਹਰ ਵਾਰ ਕੌਡੀ ਪਾਵਣ ਜਾਵੇ ਤੇ ਜੱਫਾ ਲਾਵਣ ਮਗਰੋਂ ਆਪਣੀ ਟੋਲੀ ਵਿੱਚ ਬੈਠਦਾ ਨਹੀਂ ਸੀ। ਹਰ ਵੇਲੇ ਥਿਰਕਦਾ ਤੇ ਭੁੜਕਦਾ ਰਹਿੰਦਾ ਸੀ। ਸਾਰੀ ਲੁਕਾਈ ਦੀਆਂ ਨਜ਼ਰਾਂ ਉਹਦੇ ਵੱਲ ਸਨ। ਕਿੰਨੀ ਸੋਹਣੀ ਪੋਰੀ ਏ ਜਵਾਨ ਦੀ, ਇਹਨੂੰ ਕਿਸੇ ਨਹੀਂ ਹੱਥ ਪਾਉਣਾ। ਲੋਕ ਤਬਸਰਾ ਵੀ ਕਰਦੇ। ਲਾਲ ਜੰਗੀਏ ਵਾਲੇ ਨੂੰ ਪਿੜ ਵਿੱਚ ਨੱਚਦਾ ਟੱਪਦਾ ਵੇਖ ਕੇ ਮਨਸ਼ਾ ਢਾਣੀ ਵਿੱਚੋਂ ਸਾਹਮਣੇ ਜਾਵਣ ਲਈ ਕਿਸੇ ਵੀ ਜੁਰਤ ਨਾ ਕੀਤੀ। ਬਿਟ ਇੱਕ ਦੂਜੇ ਦਾ ਮੂੰਹ ਵੇਖਦੇ ਤੇ ਸਿਰੀਆਂ ਲੁਕਾਉਂਦੇ। ਸਾਹਮਣੇ ਜਾਓ ਜਵਾਨ ਦੇ, ਉੱਠੋ ਜਾਓ। ਲੁਕਾਈ ਆਵਾਜ਼ਾਂ ਕੱਸੀਆਂ। ਮਨਸ਼ਾ ਢਾਣੀ ਵਿੱਚੋਂ ਮਨਸ਼ਾ ਹੀ ਚੰਗਾ ਤੇ ਸੁਥਰਾ ਖਿਡਾਰੀ ਸੀ। 2-3 ਵਾਰੀ ਉਹ ਵੀ ਉਹਦੇ ਸਾਹਮਣੇ ਗਿਆ, ਪਰ ਹਰ ਵਾਰ ਨਾਕਾਮ ਰਿਹਾ। ਹੁਣ ਦੀ ਵਾਰ ਮਨਸ਼ਾ ਫੇਰ ਗੁੱਸਾ ਖਾ ਕੇ ਉੱਠਿਆ। ਮਨਸ਼ੇ ਨੂੰ ਉੱਠਦਾ ਵੇਖ ਕੇ ਲਾਲ ਜੰਗੀਏ ਵਾਲਾ ਇੰਜ ਮੁਸਕਰਾਇਆ ਜਿਵੇਂ ਚੂਚੇ ਨੂੰ ਵੇਖ ਕੇ ਇੱਲ ਖੁਸ਼ ਹੁੰਦੀ ਏ। ਉੱਠਦਿਆਂ ਨਾਲ ਹੀ ਮਨਸ਼ੇ ਨੂੰ ਹਫੀਜ਼ ਬਾਹੋਂ ਫੜ ਕੇ ਰੋਕ ਦਿੱਤਾ। ਆਪ ਹੌਲੀ ਹੌਲੀ ਲਾਲ ਜੰਗੀਏ ਵਾਲੇ ਦੇ ਮੁਕਾਬਲੇ ਲਈ ਅੱਗੇ ਵਧਿਆ। ਉਹਨਾਂ ਪਿੰਡ ਦੇ ਲੋਕਾਂ ਓਪਰੇ ਜਿਹੇ ਗੱਭਰੂ ਨੂੰ ਵੇਖ ਕੇ ਬੁੜ ਕੀਤੀ। ਜਦ ਫੈਸਲਾ ਕੀਤਾ ਹੋਇਆ ਏ ਕਿ ਇਸ ਸਾਲ ਬਾਹਰੋਂ ਕੋਈ ਮੰਗਵਾ ਖਿਡਾਰੀ ਨਹੀਂ ਲਿਆਉਣਾ, ਫੇਰ ਇਹ ਮੁੰਡਾ ਕਿੱਥੋਂ ਏ। ਹਫੀਜ਼ ਢਿੱਲੇ ਸਾਨ ਵਾਂਗੂ ਸਾਹਮਣੇ ਜਾ ਖਲੋਤਾ। ਚੁੱਪ ਕੌਡੀ ਵੇਖ ਕੌਡੀ। ਲੋਕਾਂ ਦੀਆਂ ਨਜ਼ਰਾਂ ਜਵਾਨਾਂ ਵੱਲ ਲੱਗੀਆਂ ਹੋਈਆਂ ਸਨ। ਲਾਲ ਜੰਗੀਏ ਵਾਲੇ ਆਪਣੀ ਸ਼ਾਨ ਨਾਲ ਪਰਤ ਕੇ ਹਫੀਜ਼ ਨੂੰ ਚੰਡ ਮਾਰੀ, ਪਰ ਹਫੀਜ਼ ਪਿੱਛੇ ਹਟ ਕੇ ਉਹਨੂੰ ਇੱਕ ਹੋਰ ਮੌਕਾ ਦਿੱਤਾ। ਖੇਡ ਕੇ ਬਈ ਖੇਡ ਕੇ। ਦੁਆਲਿਓਂ ਆਵਾਜ਼ਾਂ ਉਭਰੀਆਂ। ਲੋਕਾਂ ਵਿੱਚ ਜੋਸ਼ ਸੀ। ਲਾਲ ਜੰਗੀਏ ਵਾਲੇ ਇੱਕ ਫੇਰਾ ਲੈ ਕੇ ਉਹਦੇ ਜੁੱਸੇ ਤਲੀ ਮਾਰਨ ਲਈ ਹੱਥ ਚੁੱਕਿਆ। ਇਸ ਤੋਂ ਪਹਿਲਾਂ ਕਿ ਉਹਦਾ ਹੱਥ ਹਫੀਜ਼ ਨੂੰ ਵੱਜਦਾ, ਹਫੀਜ਼ ਦੌੜ ਤੋਂ ਹੱਥ ਪਾ ਕੈਂਚੀ ਮਾਰ ਕੇ ਉਹਨੂੰ ਬੇਵੱਸ ਕਰ ਦਿੱਤਾ। ਲਾਲ ਜੰਗੀਏ ਵਾਲੇ ਨੂੰ ਜਕੜਿਆ ਵੇਖ ਕੇ ਸਾਰੀ ਲੁਕਾਈ ਕਾਫੀ ਦੇਰ ਤਾਲੀਆਂ ਮਾਰਦੀ ਰਹੀ। ਲੋਕ ਖੁਸ਼ੀ ਨਾਲ ਚੀਕੇ, ਬੱਲੇ ਬਈ ਬੱਲੇ। ਲਾਲ ਜੰਗੀਆ ਮਧੋੜਿਆ ਗਿਆ। ਵਾਹ ਵਾਹ। ਖੁਦਾ ਬਖਸ਼ ਭੱਜ ਕੇ ਹਫੀਜ਼ ਨੂੰ 5 ਦਾ ਨੋਟ ਦੇ ਕੇ ਕੰਡ ਉੱਤੇ ਥਾਪੀ ਮਾਰੀ। ਹਫੀਜ਼ ਦੀ ਕੌਡੀ ਵੇਖ ਕੇ ਖੁਸ਼ ਹੋਣ ਤੇ ਲੋਕਾਂ ਵਿੱਚੋਂ ਸ਼ੌਕੀਨ ਤੇ ਜਜ਼ਬਾਤੀ ਬਣਿਆ ਹਫੀਜ਼ ਨੂੰ 2-2, 4-4 ਤੇ ਕਿਸੇ 5-5 ਰੁਪਈਏ ਦਿੱਤੇ। ਹਫੀਜ਼ ਨੇ ਸਭ ਤੋਂ ਪੈਸੇ ਇਕੱਠੇ ਕਰਕੇ ਖੁਦਾ ਬਖਸ਼ ਨੂੰ ਫੜਾ ਦਿੱਤੇ ਤੇ ਆਪ ਟੋਲੀ ਵਿੱਚ ਬੈਠਣ ਦੀ ਬਜਾਏ ਦੂਜੇ ਪਾਸੇ ਕੌਡੀ ਪਾਉਣ ਵੀ ਚਲਾ ਗਿਆ। ਲਾਲ ਜੰਗੀਏ ਵਾਲਾ ਜਿਹੜਾ ਹਾਲੀ ਤੀਕ ਮੋਏ ਸੱਪ ਵਾਂਗੂ ਵਿਸ ਗੋਲ ਰਿਹਾ ਸੀ, ਤੜਫ ਕੇ ਗੁੱਸੇ ਨਾਲ ਛਾਲ ਮਾਰਦਾ ਹੋਇਆ ਹਫੀਜ਼ ਦੇ ਮੁਕਾਬਲੇ ਆਣ ਖਲੋਤਾ। ਹੁਣ ਦੀ ਵਾਰ ਉਹ ਗੁੱਸੇ ਨਾਲ ਦੰਦ ਪੀ ਰਿਹਾ ਸੀ। ਹਫੀਜ਼ ਦਾ ਜੁੱਸਾ ਜੋਸ਼ ਨਾਲ ਆਪਣੇ ਜੰਗੀਏ ਤੋਂ ਫੁੱਲ ਬਾਹਰ ਹੁੰਦਾ ਗਿਆ। ਇੰਜ ਜਾਪਦਾ ਸੀ ਜਿਵੇਂ ਕਾਲਾ ਜੰਗੀਆ ਹਫੀਜ਼ ਦੇ ਜੁੱਸੇ ਵਿੱਚ ਖੁੱਬਦਾ ਗਾਇਬ ਹੋ ਜਾਏਗਾ। ਸਾਨਾਂ ਦਾ ਭੇੜ ਵੇਖਣ ਲਈ ਲੁਕਾਈ ਸਾਹ ਘੁੱਟ ਲਿਆ। ਲਾਲ ਜੰਗੀਆ ਉਲਰਿਆ, ਅੱਗੇ ਵੱਧ ਕੇ ਹਫੀਜ਼ ਦੀ ਧੌਣ ਤੇ ਡੰਡ ਮਾਰਿਆ। ਡੰਡ ਇੰਨਾ ਜ਼ੋਰ ਦਾ ਸੀ ਕਿ ਇੱਕ ਵਾਰੀ ਹਫੀਜ਼ ਪੈਰੋਂ ਉਖੜ ਗਿਆ, ਪਰ ਸੰਭਲ ਕੇ ਉਸ ਜਵਾਬੀ ਵਾਰ ਨਾਲ ਆਪਣੇ ਮੁਖਾਲਫ ਦੀਆਂ ਪਸਲੀਆਂ ਵਿੱਚ ਇਸ ਤਰੀਕੇ ਨਾਲ ਚਾਟ ਮਾਰੀ ਕਿ ਠਾ ਆਵਾਜ਼ ਸਾਰੇ ਪਿੰਡ ਵਿੱਚ ਗੂੰਜਦੀ ਹੋਈ ਲੋਕਾਂ ਦੀ ਕਪੜੀ। ਡੰਡ ਵੱਜਣ ਵੇਲੇ ਵੀ ਤਾੜੀਆਂ ਵੱਜੀਆਂ, ਪਰ ਚੰਡ ਵੱਜਣ ਤੇ ਰੱਜ ਕੇ ਲੋਕਾਂ ਜੋਸ਼ ਵਿਖਾਇਆ। ਫੇਰ ਹੱਥਾਂ ਵਿੱਚ ਹੱਥ ਪਏ। ਇੱਕ ਜਣਾ ਦਾ ਲਾਵੇ ਤੇ ਦੂਜਾ ਖੁੰਝਾ ਜਾਵੇ। ਵੱਜਦੇ ਹਫੀਜ਼ ਕੱਛਾਂ ਵਿੱਚੋਂ ਹੱਥ ਪਾ ਕੇ ਪੈਰ ਰੋਕ ਕੇ ਇਸ ਤਰ੍ਹਾਂ ਸੋਟ ਮਾਰੀ
ਭਈ ਲਾਲ ਜਾਂਗੀਏ ਵਾਲਾ ਭੁਆਂਟੀ ਖਾ ਕੇ ਮੋਢੇ ਬਾਹਰ ਡਿੱਗਾ। ਲੋਕ ਜੋਸ਼ ਨਾਲ ਉਛਲ ਪਏ, ਪਰ ਕੁਰਬਾਨ ਜਾਈਏ ਮੁਖਾਲਫ ਫੁਰਤੀ ਨਾਲ ਉੱਠ ਕੇ ਫੇਰ ਹਫੀਜ਼ ਦੇ ਸਾਹਮਣੇ ਕੰਧ ਬਣ ਖਲੋਤਾ। ਦੋਵਾਂ ਦੀ ਕੌਡੀ ਸ਼ੌਕੀਨ ਲੋਕਾਂ ਨੂੰ ਸਵਾਦ ਦੇ ਰਹੀ ਸੀ। ਦੋਵੇਂ ਗੱਭਰੂ ਇੱਕ ਦੂਜੇ ਉੱਤੇ ਹਮਲਾ ਕਰਨ ਵਿੱਚ ਕਮਾਲ ਵਿਖਾ ਰਹੇ ਸਨ। ਬੱਲੇ ਓ ਛੇਲਿਓ, ਸ਼ਾਬਾਸ਼। ਪਿੰਡ ਵਿੱਚ ਵਾਹ ਵਾਹ ਦੀ ਆਵਾਜ਼ ਨਾਲ ਕਈ ਜਜ਼ਬਾਤੀ ਤੇ ਸ਼ੌਕੀਨ ਬੰਦਿਆਂ ਦੀਆਂ ਅੱਖਾਂ ਵਿੱਚ ਅਥਰੂ ਵੀ ਸਨ। ਇੱਕ ਸੋਟ ਮਾਰੇ ਦੂਜਾ ਰੋਕ ਜਾਵੇ, ਇੱਕ ਡੰਡ ਮਾਰੇ ਦੂਜਾ ਜਰ ਜਾਵੇ। ਸਦਕੇ ਬਈ ਸਦਕੇ। ਦੋਵਾਂ ਵਿੱਚੋਂ ਕੋਈ ਢਿੱਲ ਨਹੀਂ ਸੀ ਵਿਖਾ ਰਿਹਾ, ਜਿਵੇਂ ਦੋ ਹਾਥੀ ਜਾਂ ਪਹਾੜ ਜੁੜ ਖਲੋਤੇ ਹੋਣ। ਚੌੜੀਆਂ ਛਾਤੀਆਂ, ਥੰਮਾਂ ਵਰਗੀਆਂ ਲੱਤਾਂ, ਸੋਹਣੀਆਂ ਪੋਰੀਆਂ, ਚੜ੍ਹਦੀਆਂ ਜਵਾਨੀਆਂ, ਸਾਫ਼ ਤੇ ਸ਼ੀਸ਼ੇ ਵਾਂਗ ਲਿਸ਼ਕਦੇ ਜੁੱਸੇ, ਭਰਿਆ ਜੋਬਨ, ਪਿੰਡੇ ਤੋਂ ਮੱਖੀ ਤਿਲਕੇ, ਅੰਗ ਫੜਕੇ, ਪੇੜ ਵਾਲੀ ਥਾਂ ਕੱਚੀ ਮਿੱਟੀ ਧੂੜ ਬਣ ਕੇ ਉੱਡਦੀ ਲੋਕਾਂ ਦੇ ਸਿਰਾਂ ਵਿੱਚ ਪਵੇ। ਹਫੀਜ਼ ਸੋਚ ਲਿਆ, ਮੁਖਾਲਫ ਆਸਾਨੀ ਨਾਲ ਮਗਰੋਂ ਨਹੀਂ ਲੈਣਾ। ਉਸ ਅਖੀਰਲਾ ਦਾ ਵਰਤਣ ਦਾ ਫੈਸਲਾ ਕੀਤਾ। ਉਹਨੂੰ ਝੁਕਾਣੀ ਦੇ ਕੇ ਪਿੱਛੇ ਹਟਿਆ। ਫੁਰਤੀ ਨਾਲ ਦੋਵੇਂ ਹੱਥ ਉਹਦੇ ਮੋਢਿਆਂ ਤੇ ਰੱਖ ਕੇ ਬਾਜ਼ੀਗਰਾਂ ਵਰਗੀ ਛਾਲ ਨਾਲ ਉਹਦੇ ਖੜੇ ਖਲੋਤੇ ਤੋਂ ਟੱਪ ਗਿਆ। ਇਹ ਵਲ ਉਹ ਸਰਕਸ ਦੇ ਬਾਜ਼ੀਗਰਾਂ ਤੋਂ ਸਿੱਖਿਆ ਹੋਇਆ ਸੀ। ਲੋਕ ਉਹਦੀ ਛਾਲ ਵੇਖ ਕੇ ਹੈਰਾਨ ਤੇ ਖੁਸ਼ ਹੋਏ। ਫੇਰ ਨੋਟਾਂ ਦਾ ਮੀਂਹ ਵਸਿਆ। ਹਫੀਜ਼ ਦੀ ਜਿੱਤ ਨਾਲ ਹੀ ਕੌਡੀ ਠੰਡੀ ਪੈ ਗਈ। ਮਨਸ਼ਾ ਢਾਣੀ ਦਾ ਭੌਂ ਚੜ ਗਿਆ। ਲਾਲ ਜਾਂਗੀਏ ਵਾਲੇ ਹਫੀਜ਼ ਕੋਲ ਜਾ ਕੇ ਉਹਨੂੰ ਸੀਨੇ ਨਾਲ ਲਾ ਲਿਆ। ਉਹਦੀ ਕੌਡੀ ਦੀ ਤਾਰੀਫ ਕੀਤੀ। ਆਖਿਆ, ਸੱਜਣਾ, ਅੱਜ ਤੀਕ ਕਿਸੇ ਮਾਈ ਦੇ ਲਾਲ ਮੈਨੂੰ ਹੱਥ ਨਹੀਂ ਸੀ ਪਾਇਆ, ਪਰ ਮੇਰੇ ਜੁੱਸੇ ਨੂੰ ਅੱਜ ਤੂੰ ਮਧੋਲ ਕੇ ਰੱਖ ਦਿੱਤਾ ਏ। ਅੱਜ ਤੋਂ ਬਾਅਦ ਮੈਂ ਕਦੀ ਕੌਡੀ ਨਹੀਂ ਖੇਡਾਂਗਾ। ਮੈਂ ਕਸਮ ਪਾਈ ਹੋਈ ਏ, ਜਦ ਵੀ ਮੈਨੂੰ ਕਿਸੇ ਹਰਾ ਦਿੱਤਾ, ਉਸ ਮਗਰੋਂ ਕੌਡੀ ਦੀ ਕਸਮ। ਵੇਖ, ਮੈਂ ਤੇਰੇ ਸਾਹਮਣੇ ਜਾਂਗੀਆ ਪਾੜਨਾ ਵਾਂ। ਹਫੀਜ਼ ਦੇ ਰੁਕਦਿਆਂ ਲਾਲ ਜਾਂਗੀਆ ਲੀਰੋ ਲੀਰ ਹੋ ਕੇ ਪਿੰਡ ਵਿੱਚ ਖਿਲਰ ਗਿਆ। ਮੁਕਾਬਲੇ ਦੇ ਦੋਵੇਂ ਖਿਡਾਰੀ ਇਕੱਠੇ ਵੇਖ ਕੇ ਲੋਕ ਵੀ ਆਣ ਦੁਆਲੇ ਹੋਏ। ਕੌਡੀ ਰੁਕ ਗਈ, ਮੁੱਕ ਗਈ। ਮਨਸ਼ਾ ਢਾਣੀ ਜਿੱਤ ਗਈ ਸੀ। ਪਿੰਡ ਦੀ ਢਾਣੀ ਜਿੱਤਣ ਨਾਲ ਤੇ ਮਨਸ਼ਾ ਖੁਸ਼ ਸੀ, ਪਰ ਹਫੀਜ਼ ਦੀ ਜਿੱਤ ਉਹਨੂੰ ਅੰਦਰੋਂ ਅੰਦਰੀ ਖਾ ਗਈ। ਮਨਸ਼ੇ ਤੋਂ ਅੱਡ ਬਾਕੀ ਸਾਰੇ ਹਫੀਜ਼ ਦਾ ਇਹਸਾਨ ਸਮਝਦੇ ਸਨ ਤੇ ਉਹਦੀ ਰੱਜ ਕੇ ਤਾਰੀਫ ਕਰ ਰਹੇ ਸਨ, ਪਰ ਮਨਸ਼ਾ ਕਿਸੇ ਹੋਰ ਸੋਚ ਵਿੱਚ ਸੀ। ਉਹਦੀ ਜਾਚੇ ਤਾਜੋ ਦੀ ਨਜ਼ਰ ਵਿੱਚ ਹਫੀਜ਼ ਦੀ ਕਦਰ ਵੱਧ ਜਾਵੇਗੀ। ਇਨਾਮ ਦੇਣ ਲਈ ਕਰਨਲ ਹਬੀਬੁੱਲਾ ਮਨਸ਼ਾ ਢਾਣੀ ਦੀ ਟੀਮ ਨੂੰ ਕੋਲ ਬੁਲਾਇਆ। ਸ਼ਾਬਾਸ਼ ਦਿੱਤੀ ਤੇ ਇਨਾਮ ਦੇਣ ਦੇ ਨਾਲ ਹਫੀਜ਼ ਦੀ ਬਹੁਤ ਤਾਰੀਫ ਕੀਤੀ। ਸਾਰਿਆਂ ਦੀਆਂ ਨਜ਼ਰਾਂ ਹਫੀਜ਼ ਵੱਲ ਸਨ। ਇਨਾਮ ਦੇਣ ਵੇਲੇ ਮੁਖਾਲਫ ਧੜੇ ਦੇ ਇੱਕ ਖਿਡਾਰੀ ਇਲਜ਼ਾਮ ਜੜ ਦਿੱਤਾ। ਇਹ ਇਨਸਾਫ ਨਹੀਂ। ਜਦ ਫੈਸਲਾ ਕੀਤਾ ਹੋਇਆ ਸੀ ਕਿ ਬਾਹਰੋਂ ਕੋਈ ਖਿਡਾਰੀ ਨਹੀਂ ਲਿਆਉਣਾ, ਫਿਰ ਇਹਨਾਂ ਇਹ ਸ਼ਰਾਰਤ ਕਿਉਂ ਕੀਤੀ? ਹਫੀਜ਼ ਬਾਰੇ ਸਾਰੀ ਤਫਸੀਲ ਕਰਨਲ ਕੋਲ ਲੋਕਾਂ ਪਹਿਲੇ ਹੀ ਅਪੜਾ ਦਿੱਤੀ ਹੋਈ ਸੀ। ਮੁਖਾਲਫ ਧੜੇ ਨੂੰ ਕਰਨਲ ਸਮਝਾਇਆ, ਇਹ ਬੰਦਾ ਖੇਡਣ ਲਈ ਬਾਹਰੋਂ ਨਹੀਂ ਆਇਆ, ਸਗੋਂ ਦੁਖੀ ਏ ਤੇ ਕਾਫੀ ਦਿਨਾਂ ਤੋਂ ਖੁਦਾ ਬਖਸ਼ ਦੇ ਘਰ ਰਹਿੰਦਾ ਹੈ। ਕਿਉਂ ਰਹਿੰਦਾ ਹੈ? ਇਹ ਕੋਈ ਇਹਦਾ ਰਿਸ਼ਤੇਦਾਰ ਏ, ਯਾਰ ਸੱਜਣੇ ਕਿ ਐਸ ਰੁਲਦੂ ਨੂੰ ਹੋਰ ਕਿਧਰੇ ਟਿਕਾਣਾ ਨਹੀਂ ਲੱਭਾ ਤੇ ਇਹ ਮੂੰਹ ਚੁੱਕੀ ਆਇਆ ਹੈ। ਮੁਖਾਲਫ ਧੜਾ ਹਾਰ ਦੀ ਵਜ੍ਹਾ ਨਾਲ ਤਲਖੀ ਵਿੱਚ ਸੀ। ਉਹਨਾਂ ਦੀ ਤਲਖੀ ਨੂੰ ਘੱਟ ਕਰਨ ਲਈ ਹਬੀਬੁੱਲਾ ਸਮਝਾਉਣ ਹੀ ਲੱਗਾ ਤੇ ਮਨਸ਼ਾ ਬੋਲ ਪਿਆ, ਜਦੋਂ ਘਰ ਧੀ ਜਵਾਨ ਹੋਵੇ ਤੇ ਗੱਭਰੂ ਘਰਾਂ ਵਿੱਚ ਰੱਖ ਹੀ ਲਈਦੇ ਨੇ, ਹੀਰ ਸਿਆਲਣ ਦੇ ਕਾਮੇ ਵਾਂਗਰ। ਮਨਸ਼ੇ ਦੇ ਤਾਨਾ ਮਾਰਨ ਤੇ ਹਫੀਜ਼ ਦਾ ਤੱਤਾ ਵਜੂਦ ਨਿੰਮੂ ਜਾਣਾ ਹੋ ਕੇ ਸੁੰਗੜ ਗਿਆ, ਅੰਦਰੋਂ ਅੰਦਰੀ ਸੜ ਗਿਆ। ਹਫੀਜ਼ ਦੀ ਜਿੱਤ ਤੇ ਖੁਸ਼ ਹੋਣ ਵਾਲੇ ਖੁਦਾ ਬਖਸ਼ ਦੀ ਦੌਣ ਨੀਵੀਂ ਪੈ ਗਈ। 4-14 ਦੇ ਵਿੱਚ ਏਡਾ ਵੱਡਾ ਤਾਨਾ, ਖੁਦਾ ਬਖਸ਼ ਨੂੰ ਜ਼ਮੀਨ ਵੇਲ ਨਾ ਦੇਵੇ। ਹਫੀਜ਼ ਅੱਖਾਂ ਵਿੱਚ ਖੁਦਾ ਬਖਸ਼ ਨੂੰ ਪੁੱਛਿਆ, ਚਾਚਾ, ਆਖੇ ਤੇ ਮਨਸ਼ੇ ਨੂੰ ਚੀਰਦਿਆਂ ਹਫੀਜ਼ ਮਨਸ਼ੇ ਵੱਲ ਉਲਰਿਆ, ਪਰ ਖੁਦਾ ਬਖਸ਼ ਰੋਕ ਦਿੱਤਾ। ਨਹੀਂ ਪੁੱਤਰ, ਸ਼ਰੀਕਾ ਕਰਦੇ ਹੀ ਹੁੰਦੇ ਨੇ। ਮੇਰੀ ਬਦਕਿਸਮਤੀ ਇਹ ਵੇ ਕਿ ਮੈਂ ਸ਼ਰੀਕੇ ਦੇ ਜੋੜ ਦਾ ਨਹੀਂ। ਤੂੰ ਵੀ ਜਰ ਜਾ ਹਫੀਜ਼, ਜਰ ਜਾ ਪੁੱਤਰ, ਆਖਰ ਕਿਧਰੇ ਤੇ ਤੇਰੀ ਕਦਰ ਹੋਵੇਗੀ। ਹਫੀਜ਼ ਨੂੰ ਸਾਫ਼ ਜਵਾਬ ਮਿਲਣ ਉੱਤੇ ਗੁੱਸਾ ਵੀ ਆਇਆ ਤੇ ਦੁੱਖ ਵੀ ਹੋਇਆ। ਉਹ ਸਮਝ ਲਿਆ ਭਈ ਇਸ ਘਰ ਵੀ ਮੈਨੂੰ ਤਾਇਆ ਹੀ ਲੱਭਾ, ਨਿਰਾ ਪੁਰਾ ਤਾਈ ਦੇ ਬੋਲਾਂ ਵਰਗਾ, ਗੇਦੀ ਜਿਹਾ ਕਿੱਲੇ ਬੱਧਾ ਤੇ ਆ ਚੋਰਾਂ ਖੜਿਆ। ਉਹਨੇ ਇਨਾਮ ਵਾਲੀ ਪੱਗ ਭੰਵਾ ਕੇ ਹਬੀਬੁੱਲਾ ਦੇ ਮੂੰਹ ਉੱਤੇ ਮਾਰੀ, ਆਪਣੇ ਕੱਪੜੇ ਸੰਭਾਲੇ ਤੇ ਭੀੜ ਵਿੱਚੋਂ ਬਾਹਰ ਨਿਕਲ ਗਿਆ। ਇਹ ਜਵਾਨੀ ਵੀ ਕੀ ਚੀਜ਼ ਏ?
ਕਦੀ ਤੇ ਜੀ ਕਰਦਾ ਏ ਇਹਨੂੰ ਨਫ਼ਰਤ ਨਾਲ ਕਿਸੇ ਡੂੰਘੇ ਖੂਹ ਵਿੱਚ ਦਫਨ ਕਰ ਦੇਵਾਂ, ਪਰ ਮੈਂ ਕਿੰਨਾ ਬੇਵੱਸ ਹਾਂ। ਮੈਨੂੰ ਜਵਾਨੀ ਨਾਲ ਮੁਹੱਬਤ ਵੀ ਇੰਨੀ ਏ, ਇੱਕ ਪਲ ਇਹਦੇ ਤੋਂ ਵੱਖ ਵੀ ਨਹੀਂ ਰਹਿ ਸਕਦਾ। ਹਫੀਜ਼ ਦੀਆਂ ਸੋਚਾਂ ਭਰਦੀਆਂ ਪੈਂਦੀਆਂ, ਨਾ ਮੈਂ ਇੱਧਰ ਜੋਗਾ ਨਾ ਮੈਂ ਉੱਧਰ ਜੋਗਾ ਰਹਿ ਗਿਆ ਵਾਂ। ਮੈਂ ਆਪਣੀ ਜਵਾਨੀ ਕੋਲੋਂ ਭੀਖ ਮੰਗਣਾ ਵਾਂ। ਮੈਨੂੰ ਨਾ ਸਮਝੀ ਦੇ ਸੰਗਲ ਤੋੜਨ ਦੀ ਸਮਝ ਦੇ। ਮੈਂ ਆਪਣਾ ਭਾਰ ਆਪ ਚੁੱਕ ਲਵਾਂ, ਆਪਣੇ ਪੈਰਾਂ 'ਤੇ ਖਲੋ ਜਾਵਾਂ। ਮੈਨੂੰ ਤਾਕਤ ਦੇ ਸਮਝ ਜਾਵਾਂ, ਪਰ ਸਮਝ ਨਹੀਂ ਆਉਂਦੀ। ਅਥਰੂ ਪੀਂਦਾ, ਗੁੱਸਾ ਜਰਦਾ ਇੱਕ ਪਾਸੇ ਨੂੰ ਟੁਰਿਆ। ਨਫ਼ਰਤ ਤੇ ਮੁਹੱਬਤ ਦੀ ਜੰਗ ਉਹਦੇ ਵਜੂਦ ਨੂੰ ਫੱਟ ਉੱਤੇ ਫੱਟ ਲਾਈ ਜਾ ਰਹੀ ਸੀ। ਕਾਣਾ ਗੰਜਾ ਸੂਰਜ ਬੱਦਲਾਂ ਵਿੱਚੋਂ ਸੈਂਤਾਂ ਮਾਰਦਾ ਆਪਣੇ ਸਫ਼ਰ 'ਤੇ ਟੁਰਿਆ ਜਾਂਦਾ ਸੀ।